ਇਸ ਮਾਮਲੇ ਦੇ ਵਿੱਚ ਟਰੰਪ ਹੋਣਾ ਨੇ ਕਿਹਾ ਵੀ ਪਹਿਲੇ ਦਿਨ ਆਉਂਦਿਆਂ ਉਹਨਾਂ ਦਾ ਇਸ ਟਾਈਮ ਥੱਦਾ ਤਿਆਰ ਹੋ ਰਿਹਾ ਆ। ਥੱਦੇ ਤੋਂ ਭਾਵ ਵੀ ਐਗਜ਼ੈਕਟਿਵ ਆਰਡਰਸ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਰੈਡੀ ਕੀਤੇ ਜਾ ਰਹੇ ਆ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਨੇ ਤੇ ਚਾਹੇ ਜਿਹੜੇ ਆ ਜੀ ਉਹ ਟੈਰਿਫਸ ਨੂੰ ਜਿਹੜਾ ਉਹ ਲੈ ਕੇ ਆ। ਸੋ ਉਹ ਚੀਜ਼ ਹੁਣ ਸਾਹਮਣੇ ਆ ਰਹੀ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇੰਪੋਰਟਡ ਗੁੱਡਸ ਦੇ ਉੱਤੇ ਪਹਿਲੇ ਦਿਨ ਤੋਂ ਹੀ ਜਿਹੜਾ ਟੈਰਿਫ ਲਾਉਣ ਦੇ ਹੱਕ ਦੇ ਵਿੱਚ ਨੇ। ਉਹਨਾਂ ਨੇ ਇਹ ਕਿਹਾ ਵੀ 25% ਟੈਰਿਫ ਮੈਕਸੀਕਨ ਕੈਨੇਡੀਅਨ ਮਰਚੈਂਡਾਈਜ਼ ਦੇ ਉੱਤੇ ਤੇ ਚਾਈਨੀਜ਼ ਗੁੱਡਸ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਲਿਆਂਦਾ ਜਾਊਗਾ। ਜੇ ਇਸ ਮੌਕੇ ਇਹ ਆਪਣੇ ਕੈਂਪੇਨ ਟ੍ਰੇਲ ਦੇ ਉੱਤੇ ਸੀ ਤਾਂ ਇਹਨਾਂ ਨੇ ਟੈਰਿਫਸ ਲਾਉਣ ਦੀ ਗੱਲ ਜਿਹੜੀ ਉਹ ਆਖੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਟੈਰਿਫ ਲਾਉਣ ਦੇ ਨਾਲ ਤੇ ਡਿਮਾਂਡ ਐਂਡ ਸਪਲਾਈ ਤੇ ਬਹੁਤ ਜ਼ਿਆਦਾ ਅਸਰ ਪਊਗਾ, ਲੋਕਾਂ ਨੂੰ ਸ਼ਾਇਦ ਹੋਰ ਮਹਿੰਗੀਆਂ ਚੀਜ਼ਾਂ ਜਿਹੜੀਆਂ ਖਰੀਦਣੀਆਂ ਪੈਣ। ਤਾਂ ਉਹਨਾਂ ਦਾ ਇਹ ਜਵਾਬ ਸੀਗਾ ਵੀ ਭਾਈ ਟੈਰਿਫ ਲਾ ਕੇ ਅਸੀਂ ਉਹਨਾਂ ਨੂੰ ਟੇਬਲ ਦੇ ਉੱਤੇ ਲਿਆਉਣਾ ਆ, ਨੈਗੋਸ਼ੀਏਟ ਜਿਹੜੀ ਆ ਉਹ ਕੀਤੀ ਜਿਹੜੀ ਉਹ ਜਾਊਗੀ। ਉਧਰ ਜਿਹੜੇ ਟੌਮ ਹੋਮਨ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਾਰਡਰ ਜ਼ਾਰ ਜਿਹੜਾ ਉਹ ਲਾਇਆ ਆ, ਉਹਨਾਂ ਨੇ US ਮੈਕਸੀਕੋ ਬਾਰਡਰ ਦੇ ਉੱਤੇ ਅੱਜ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਦੇ ਨਾਲ ਜਿਹੜਾ ਉਹ ਦੌਰਾ ਕਰਨਾ ਆ। ਅਮੈਰੀਕਨਜ਼ ਉੱਦਾਂ ਤਾਂ ਲੋਅਰ ਪ੍ਰਾਈਸਿਸ ਜਿਹੜੀਆਂ ਚਾਹੁੰਦੇ ਆ, ਇਕੋਨਮੀ ਦਾ ਬੁਰਾ ਹਾਲ ਆ ਹੁਣ, ਪਰ ਕਈ ਰਿਪਬਲਿਕਨਜ਼ ਇਹ ਕਹਿਣ ਲੱਗੇ ਵੀ ਕਿਉਂਕਿ ਹੁਣ ਚਲੋ ਪ੍ਰੈਜ਼ੀਡੈਂਟ ਇਲੈਕਟ ਹੋ ਗਏ ਆ ਤੇ ਸਭ ਕੁਝ ਜਿਹੜਾ ਉਹ ਠੀਕ ਹੋ ਜਾਊਗਾ। ਪਰ ਕੀ ਟੈਰਿਫਸ ਲਾਉਣ ਦੇ ਨਾਲ ਪ੍ਰਾਈਸਿਸ ਵਾਕਿਆ ਲੋਅਰ ਹੋਣਗੇ ਜਾਂ ਲੋਕਾਂ ਨੂੰ ਹੋਰ ਹਾਇਰ ਪ੍ਰਾਈਸਿਸ ਦਾ ਜਿਹੜਾ ਉਹ ਸਾਹਮਣਾ ਜਿਹੜਾ ਉਹ ਕਰਨਾ ਪਊਗਾ? ਅਮੈਰੀਕਨਜ਼ ਦੀ ਸ਼ਾਇਦ ਉਹ ਜਿਹੜੀ ਤਮੰਨਾ ਆ ਅਜੇ ਜਲਦੀ ਕਿਤੇ ਪੂਰੀ ਹੁੰਦੀ ਨਜ਼ਰ ਉਹਨਾਂ ਨੂੰ ਨਹੀਂ ਆਊਗੀ। ਮਹਿੰਗਾਈ ਦੀ ਮਾਰ ਟੈਰਿਫਸ ਤੋਂ ਬਾਅਦ ਦੇ ਵਿੱਚ ਉਹ ਝੱਲਣੀ ਪੈ ਸਕਦੀ ਆ, ਪਰ ਇਹ ਦੇਖਣਾ ਹੋਊਗਾ ਵੀ ਕਿੰਨੀ ਜਲਦੀ ਜੇ ਟੈਰਿਫ ਲਾਉਣ ਤੋਂ ਬਾਅਦ ਦੇ ਵਿੱਚ ਨੈਗੋਸ਼ੀਏਸ਼ਨ ਕਰਕੇ ਜਿਹੜਾ ਸਮਾਨ ਆ ਅਸਲ ਦੇ ਵਿੱਚ ਮਹਿੰਗਾ ਹੋਊਗਾ। ਇੱਕ ਜਿਹੜੀ ਹਰਜੋਤ ਸਿੰਘ ਜੀ ਜਿਹੜੀ USMCA ਪਾਲਿਸੀ ਦੇ ਤਹਿਤ ਬਹੁਤ ਸਾਰੇ ਬਾਹਰਲੇ ਮੁਲਕ ਜਿਨ੍ਹਾਂ ਦਾ ਸਮਾਨ ਵੈਸੇ ਤਾਂ ਆਊਟ ਆਫ ਕੈਨੇਡਾ ਜਾਂ ਆਊਟ ਆਫ ਮੈਕਸੀਕੋ ਬਣਦਾ ਆ, ਉਹਨਾਂ ਨੇ ਆਪਣੀਆਂ ਅਸੈਂਬਲੀ ਲਾਈਨਸ ਮੈਕਸੀਕੋ ਦੇ ਵਿੱਚ ਬਣਾਈਆਂ ਹੋਈਆਂ ਆ ਤਾਂ ਜੋ ਮੈਕਸੀਕੋ ਦੇ ਵਿੱਚ ਉਸ ਨੂੰ ਅਸੈਂਬਲ ਕਰਕੇ ਜਦ ਅਮਰੀਕਾ ਦੇ ਵਿੱਚ ਉਹ ਦਾਖਲ ਹੁੰਦੇ ਆ ਤਾਂ ਉਹਨਾਂ ਨੂੰ ਟੈਰਿਫਸ ਦਾ ਜਿਹੜਾ ਸਾਹਮਣਾ ਆ ਉਹ ਨਾ ਕਰਨਾ ਪਵੇ। ਪਰ ਹੁਣ ਇਹ ਉਸ ਚੀਜ਼ ਦੇ ਉੱਤੇ ਵੀ ਜਿਹੜੀ ਉਹ ਮਾਰ ਪਾਉਣਾ ਚਾਹੁੰਦੇ ਨੇ ਤੇ 25% ਤੱਕ ਜਿਹੜਾ ਟੈਰਿਫ ਆ ਉਹ ਲਿਆਉਣ ਬਾਰੇ ਗੱਲ ਕਰ ਰਹੇ ਆ। ਲੌਂਗ ਟਰਮ ਪਲਾਨ ਤਾਂ ਹੋ ਸਕਦਾ ਵੀ ਇਹਨਾਂ ਦਾ ਇਹ ਹੋਵੇ ਵੀ ਅਸੀਂ ਜ਼ਿਆਦਾ ਜਿਹੜੀਆਂ ਫੈਕਟਰੀਆਂ ਜਾਂ ਮੈਨੂਫੈਕਚਰਿੰਗ ਅਮਰੀਕਾ 'ਚ ਲਿਆਈਏ, ਪਰ ਹਾਲ ਦੀ ਘੜੀ ਐਡੀ ਜਲਦੀ ਐਡੇ ਵੱਡਾ ਜਿਹੜੀ ਸੱਟ ਮਾਰ ਕੇ ਟੈਰਿਫ ਦੇ ਉੱਤੇ ਟੈਰਿਫ ਦੇ ਨਾਲ ਇਹ ਫਰਕ ਪੈ ਸਕੂਗਾ, ਇਹ ਸ਼ਾਇਦ ਆਪਾਂ ਨੂੰ ਥੋੜਾ ਲੌਂਗ ਰਨ ਦੇ ਵਿੱਚ ਦੇਖਣਾ ਪਵੇਗਾ ਜੀ। ਸੋ ਬਿਲਕੁਲ ਚਾਈਨਾ ਤੇ ਮੈਕਸੀਕੋ ਨੇ ਵਾਰਨਿੰਗ ਦਿੱਤੀ ਹੈਗੀ ਆ ਟ੍ਰੇਡ ਵਾਰ ਦੇ ਅਗੇਂਸਟ। ਚਾਈਨਾ ਕਹਿੰਦੇ ਵੀ ਪਹਿਲਾਂ ਤੋਂ ਹੀ ਇਸ ਮਾਮਲੇ 'ਚ ਪ੍ਰਪੇਅਰ ਕਰ ਰਿਹਾ ਸੀ ਕਾਫੀ ਲੰਬੇ ਸਮੇਂ ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤਣਗੇ ਤੇ ਇਹ ਸਾਡੇ ਉੱਤੇ ਜਿਹੜਾ ਹੋਰ ਟੈਕਸ ਜਿਹੜਾ ਟੈਰਿਫਸ ਆ ਉਸ ਨੂੰ ਵਧਾਉਣਗੇ। ਗਲੋਬਲ ਇਕੋਨੋਮਿਸਟ ਕਿਊ ਜਿਨ ਉਹਨਾਂ ਨੇ ਇਹ ਕਿਹਾ ਆ ਵੀ ਵੈਰੀ ਲਾਈਕਲੀ ਡੋਨਲਡ ਟਰੰਪ ਇਸ ਦੇ ਥਰੂ ਨਹੀਂ ਜਾਣਗੇ ਵੈਰੀ ਹਾਈ ਨੰਬਰਸ ਔਨ ਟੈਰਿਫ, ਵੀ ਲਾਊਗੇ ਤਾਂ ਜ਼ਰੂਰ ਇੰਨਾ ਨਹੀਂ ਹੋ ਸਕਦਾ ਵੀ ਬਹੁਤ ਜ਼ਿਆਦਾ ਟੈਰਿਫ ਚਾਈਨਾ ਦੇ ਉੱਤੇ ਲਾਣ। ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ 25% ਟੈਰਿਫ ਉਹਨਾਂ ਚੀਜ਼ਾਂ ਦੇ ਉੱਤੇ ਲੱਗੂਗਾ ਜੋ ਕੈਨੇਡਾ ਤੋਂ ਤੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਆ ਰਹੀਆਂ ਤੇ ਪਹਿਲੇ ਦਿਨ ਤੋਂ ਹੀ ਇਹ ਲਾਗੂ ਹੋਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਜਾ ਵੀ ਪਹਿਲੇ ਦਿਨ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਨਗੇ। ਕਹਿੰਦੇ 10% ਹੋਰ ਟੈਕਸ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ, ਸੋ ਲਗਭਗ 35% ਇਹ ਲੱਗੂਗਾ ਟੈਕਸ ਇਹਦੇ ਉੱਤੇ। ਚਾਈਨਾ ਵਾਲਿਆਂ ਨੇ ਇਹ ਕਿਹਾ ਆ ਵੀ ਨੋ ਵਨ ਵਿਲ ਵਿਨ ਏ ਟ੍ਰੇਡ ਵਾਰ, ਵੀ ਇਹਦੇ ਨਾਲ ਕੋਈ ਵੀ ਜਿੱਤੂਗਾ ਨਹੀਂ, ਵੀ ਆਪਾਂ ਵੀ ਲਾਵਾਂਗੇ ਵੀ ਫਾਇਦਾ ਨਹੀਂ ਹੋਊਗਾ। ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਟੈਰਿਫ ਜਿਹੜੇ ਆ ਇਹ US ਦੀ ਡਰੱਗ ਪ੍ਰੋਬਲਮ ਨੂੰ ਸੋਲਵ ਨਹੀਂ ਕਰਨਗੇ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੁਣਾਂ ਨੇ ਕਿਹਾ ਵੀ ਮੈਂ ਟਰੰਪ ਹੁਣਾਂ ਦੇ ਨਾਲ ਕੱਲ ਰਾਤੀ ਗੱਲਬਾਤ ਕੀਤੀ ਹੈਗੀ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਉਹਨਾਂ ਦੇ ਮੁਲਕ ਦੇ ਪ੍ਰੀਮੀਅਰਸ ਹੈਗੇ ਆ ਵੱਖ-ਵੱਖ ਸਟੇਟਾਂ ਦੇ ਉਹਨਾਂ ਨੂੰ ਵੀ ਦੱਸ ਦਿੱਤਾ ਹੈਗਾ ਵੀ ਇਹਦੇ ਨਾਲ ਵਰਕਰਸ ਦੇ ਉੱਤੇ ਬੜਾ ਵੱਡਾ ਅਸਰ ਪਊਗਾ, ਵੀ ਹੋਪਫੁਲੀ ਅਸੀਂ ਕੁਛ ਨਾ ਕੁਛ ਨੈਗੋਸ਼ੀਏਸ਼ਨ ਇਸ ਮਾਮਲੇ ਦੇ ਵਿੱਚ ਕਰਾਂਗੇ। ਸੋ ਕਾਫੀ ਜੇ ਅੱਜ ਦੀ ਨਿਊਜ਼ ਦੇਖੀ ਜਾਵੇ ਤੇ ਮੇਨ ਇਹੀ ਆ ਵੀ ਜੋ ਟੈਰਿਫਸ ਨੂੰ ਲੈ ਕੇ ਆਪਣੇ ਗੁਆਂਢੀ ਮੁਲਕਾਂ ਦੇ ਉੱਤੇ, ਸੋ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਪਊਗਾ। ਨੈਚੁਰਲੀ ਆਪਣੇ ਉੱਤੇ ਵੀ ਪਊਗਾ ਕਿਉਂਕਿ ਚੀਜ਼ਾਂ ਦਾ
ਜਿਹੜਾ ਕੀਮਤਾਂ ਆ ਉਹ ਜ਼ਰੂਰ ਵਧਣਗੀਆਂ। ਬਿਲਕੁਲ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਜਿਹੜੀ ਪ੍ਰੈਜ਼ੀਡੈਂਟ ਨਵੀਂ ਬਣੀ ਆ ਕਲੌਡੀਆ ਸ਼ੇਨਬਾਮ, ਉਹਨੇ ਉਹਦਾ ਜਿਹੜਾ ਥੋੜਾ ਜਿਹਾ ਝੁਕਾਅ ਰਸ਼ੀਆ ਵੱਲ ਵੀ ਹੈਗਾ ਆ, ਤੇ ਉਹਨਾਂ ਨੇ ਇਹ ਕਿਹਾ ਵੀ ਮੈਕਸੀਕੋ ਦੀਆਂ ਗੁੱਡਸ ਜੋ ਆ ਰਹੀਆਂ ਹੈਗੀਆਂ ਅਮਰੀਕਾ ਦੇ ਵਿੱਚ, ਚਾਹੇ ਉਹ ਡਰੱਗਸ, ਉਸ ਨੂੰ ਤੇ ਇਲੀਗਲ ਲੋਕਾਂ ਨੂੰ ਬਾਰਡਰ ਦੇ ਰਾਹੀਂ ਜੋ ਐਂਟਰ ਹੋ ਰਿਹਾ ਉਹ ਰੋਕੂਗਾ ਨਹੀਂ। ਸੋ ਇੱਕ ਜ਼ਰੂਰ ਇਹਨਾਂ ਨੇ ਕੰਡੀਸ਼ਨ ਲਾਈ ਹੈਗੀ ਆ ਕਿ ਅਸੀਂ ਟੈਰਿਫ ਤੇ ਵਿਚਾਰ ਕਰ ਸਕਦੇ ਹਾਂ ਵੀ ਜੇ ਪੂਰੀ ਤਰ੍ਹਾਂ ਮੈਕਸੀਕੋ ਵਾਲੇ ਸਾਡੀ ਹੈਲਪ ਕਰਨ ਵੀ ਬਾਰਡਰ ਤੋਂ ਇਲੀਗਲ ਕ੍ਰਾਸਿੰਗ ਜਿਹੜੀ ਆ ਉਹ ਬੰਦ ਹੋਵੇ। ਜੀ, ਜਿਹੜੇ ਲੋਕ ਸੋਚ ਰਹੇ ਸੀ ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਸਭ ਚੀਜ਼ਾਂ ਜਿਹੜੀਆਂ ਸਸਤੀਆਂ ਹੋਣਗੀਆਂ, ਉਹ ਸਾਲ ਦੇ $2600-2700 ਐਕਸਟਰਾ ਜਿਹੜੇ ਖਰਚਣ ਦੇ ਲਈ ਰੈਡੀ ਹੋ ਜਾਣ। ਰੀਜ਼ਨ ਇਹ ਆ ਵੀ ਇਹਨਾਂ ਟੈਰਿਫਸ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਵੀ ਮਹਿੰਗੀਆਂ ਜਿਹੜੀਆਂ ਹੋ ਸਕਦੀਆਂ। ਇਹ ਪਾਲਿਸੀ ਚੇਂਜ ਇਹਦੇ ਨਾਲ ਕਹਿੰਦੇ ਵੀ ਅਮਰੀਕਾ ਦੀ ਸਪਲਾਈ ਚੇਨ ਦੇ ਉੱਤੇ ਕਾਫੀ ਵੱਡਾ ਜਿਹੜਾ ਉਹ ਅਸਰ ਪੈ ਸਕਦਾ ਆ। ਸੋ ਇਹ ਵੀ ਹੋਣਗੇ ਕਈ ਲੋਕ, ਚਲੋ ਕੋਈ ਨਹੀਂ, ਜਿੱਥੇ ਇੰਨਾ ਚਿਰ ਚੱਲਿਆ ਥੋੜਾ ਚਿਰ ਹੋਰ ਸਹੀ, ਇਵੈਂਚੁਅਲੀ ਜਿਹੜਾ ਉਹ ਠੀਕ ਹੋਊਗਾ, ਇਹ ਆਸ ਸਾਰਿਆਂ ਨੂੰ ਜਿਹੜੀ ਉਹ ਰਹਿੰਦੀ ਆ। ਪਰ ਕੀ ਟਰੰਪ ਹੋਣਾ ਦੇ ਇਦਾਂ ਕਰਨ ਦੇ ਨਾਲ ਵਾਕਈ ਅਸਰ ਪਊਗਾ? ਐਵਰੀਬਡੀ ਵਾਂਟਸ ਵੀ, ਹੁਣ ਹਰ ਇੱਕ ਜਣਾ ਇਹ ਚਾਹੁੰਦਾ ਆ ਵੀ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋਣੀਆਂ ਚਾਹੀਦੀਆਂ ਆ। ਸੋ ਉਹਦੇ ਵਿੱਚ ਆਈ ਥਿੰਕ ਸਭ ਤੋਂ ਵੱਡਾ ਜਿਹੜਾ ਇੱਕ ਕਾਰਨ ਰਹੂਗਾ ਤੇਲ ਦੀਆਂ ਕੀਮਤਾਂ ਨੂੰ ਲੈ ਕੇ। ਜੇ ਤੇਲ ਦੀਆਂ ਕੀਮਤਾਂ ਇਵੈਂਚੁਅਲੀ ਘਟਣੀਆਂ ਸ਼ੁਰੂ ਹੋਈਆਂ ਜਾਂ ਘਟਦੀਆਂ ਨੇ, ਤਾਂ ਉਹਦੇ ਨਾਲ ਲੋਕਾਂ ਦੇ ਉੱਤੇ ਬਾਕੀ ਹੋਰ ਚੀਜ਼ਾਂ ਤੇ ਅਸਰ ਪਊਗਾ। ਪਰ ਸਪਲਾਈ ਡਿਮਾਂਡ ਦੀ ਜਿਹੜੀ ਰੌਲਾ ਰੱਪਾ ਆ, ਉਸ ਦੇ ਦਰਮਿਆਨ ਇਹ ਸਭ ਕੁਝ ਹੋ ਸਕਦਾ। ਇਹਦੇ ਨਾਲ ਇਹ ਵੀ ਹੋਊਗਾ ਹਰਜੋਤ ਸਿੰਘ ਜੀ, ਇੱਕ ਤਾਂ ਚਲੋ ਹੌਲੀਡੇ ਸੀਜ਼ਨ ਆ ਰਿਹਾ, ਬਹੁਤ ਸਾਰੇ ਜਿਹੜੇ ਰੀਟੇਲਰਸ ਆ ਮੇ ਬੀ ਇਹ ਟੈਰਿਫ ਲੱਗਣ ਤੋਂ ਪਹਿਲਾਂ ਸਮਾਨ ਜ਼ਿਆਦਾ ਮੰਗਾ ਕੇ ਵੀ ਜਿਹੜਾ ਉਹ ਰੱਖ ਸਕਦੇ ਆ। ਲਾਸਟ ਟਾਈਮ ਵੀ ਜਦੋਂ ਕੋਵਿਡ ਜਾ ਰਿਹਾ ਸੀ, ਉਹਦੀ ਬਾਏ ਹੋ ਰਹੀ ਸੀ, ਤਾਂ ਉਸ ਦਰਮਿਆਨ ਜਿਹੜੇ ਲੋਕਾਂ ਨੇ ਜਦੋਂ ਸਪਲਾਈ ਚੇਨ ਬਿਲਕੁਲ ਟੁੱਟ ਚੁੱਕੀ ਸੀਗੀ, ਬੜਾ ਕੰਮ ਖਰਾਬ ਹੋਇਆ ਪਿਆ ਸੀ, ਤਾਂ ਉਹ ਤੋਂ ਬਾਅਦ ਦੇ ਵਿੱਚ ਜਦੋਂ ਸਾਰੀ ਸਪਲਾਈ ਪਹੁੰਚੀ ਤਾਂ ਓਵਰ ਸਟਾਕਿੰਗ ਜਿਹੜੀ ਆ ਉਹ ਸਾਰਿਆਂ ਦੀ ਹੋ ਚੁੱਕੀ ਸੀ, ਓਵਰ ਇਨਵੈਂਟੋਰੀ ਜਿਹੜੀ ਉਹ ਹੋਈ ਸੀਗੀ। ਸੋ ਹੁਣ ਇਹ ਦੇਖਣਾ ਪਊਗਾ ਵੀ ਇਸ ਜਿਹੜੇ ਟੈਰਿਫਸ ਤੇ ਚੱਲਦੇ ਆ ਕੀ ਅਸਰ ਜਿਹੜਾ ਉਹ ਪੈਂਦਾ ਹੈ। ਜਿੱਦਾਂ ਤੁਸੀਂ ਕਿਹਾ ਵੀ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ, ਉਹਨੇ ਕਿਹਾ ਵੀ ਅਸੀਂ ਵੀ 25% ਜਿਹੜਾ ਆ ਉਹ ਠੋਕ ਦੇਣਾ ਹੈ ਟੈਰਿਫ, ਜੇ ਉਧਰੋਂ ਟਰੰਪ ਹੋਣਾ ਨੇ ਜਿਹੜਾ ਉਹ ਠੋਕਿਆ ਹੈਗਾ ਆ। 2018 ਦੇ ਵਿੱਚ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਹੁੰਦੇ ਸੀ ਐਂਡਰੇਸ ਬੈਨੂਅਲ ਲੋਪੇਜ਼ ਓਬਰਾਡੋਰ। ਉਹ ਓਲਡ ਸਕੂਲ ਪੋਲੀਟੀਸ਼ੀਅਨ ਸੀਗਾ। ਉਸਨੇ ਅੰਦਰ ਖਾਤੇ ਜਿਹੜੇ ਟਰੰਪ ਦੇ ਨਾਲ ਰਿਲੇਸ਼ਨਸ਼ਿਪ ਠੀਕ ਠਾਕ ਜਿਹੜਾ ਉਹ ਬਣਾ ਕੇ ਰੱਖਿਆ ਸੀ। ਤਾਂ ਉਹਨਾਂ ਦੋਨਾਂ ਨੇ ਇਹ ਸਮਝੌਤਾ ਬਣਾਇਆ ਸੀ, ਠੀਕ ਆ ਭਾਈ, ਅਸੀਂ ਤੇਰੇ ਤੇ ਟਰੰਪ ਹੋਣਾ ਨੂੰ ਕਹਿੰਦੇ ਵੀ ਤੂੰ ਟੈਰਿਫ ਨਾ ਲਾ, ਅਸੀਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਬਾਰਡਰ ਤੋਂ ਪਰੇ ਜਿਹੜਾ ਉਹ ਰੱਖਾਂਗੇ। ਇਹਦੇ ਨਾਲ ਦੋਨਾਂ ਮੁਲਕਾਂ ਨੂੰ ਜਿਹੜਾ ਉਹ ਫਾਇਦਾ ਹੋਇਆ ਸੀ। ਸੋ ਹੋ ਸਕਦਾ ਆ ਵੀ ਇਸ ਵਾਰ ਵੀ ਕੋਈ ਇਦਾਂ ਦਾ ਸਮਝੌਤਾ ਮੈਕਸੀਕੋ ਦੇ ਨਾਲ ਹੋਵੇ, ਜਾਂ ਇੱਕ ਆਰਮ ਟਵਿਸਟ ਕਰਨ ਦੀ ਹੀ ਇੱਕ ਕੋਸ਼ਿਸ਼ ਹੈ ਟਰੰਪ ਹੋਣਾ ਦੀ ਮੈਕਸੀਕੋ ਨੂੰ, ਖਾਸ ਕਰਕੇ ਵੀ ਭਾਈ ਤੁਹਾਡੀ ਬਾਂਹ ਅਸੀਂ ਟੈਰਿਫ ਦੇ ਨਾਲ ਮਰੋੜਾਂਗੇ ਜੇ ਤੁਸੀਂ ਸਾਡੇ ਬਾਰਡਰ ਨੂੰ ਸਿਕਿਉਰ ਕਰਨ ਦੇ ਵਿੱਚ ਮਦਦ ਨਹੀਂ ਕੀਤੀ। ਉਦਾਂ ਇੱਕ ਚੀਜ਼ ਤਾਂ ਹੋਈ ਸੀ, ਜਿਹੜਾ ਇੱਕ ਕਾਰਵਾਂ ਤੁਰਿਆ ਸੀਗਾ ਟਰੰਪ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ, ਉਹ ਮੈਕਸੀਕੋ ਵਾਲਿਆਂ ਨੇ ਖਦੇੜ ਦਿੱਤਾ ਸੀਗਾ, ਉਹਨੂੰ ਬਾਰਡਰ ਤੱਕ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਪਹੁੰਚਣ ਦਿੱਤਾ। ਸੋ ਵੱਡੀਆਂ ਜਿਹੜੀਆਂ ਚੇਂਜਸ ਆ ਹਰਜੋਤ ਸਿੰਘ ਜੀ ਇਹ ਆ ਰਹੀਆਂ ਨੇ। ਤੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਹੋਰ ਇਹਨਾਂ ਨੇ ਮੈਨੂੰ ਲੱਗਦਾ ਵੀ ਹੈਲਥ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਐਗਜ਼ੈਕਟਿਵ ਆਰਡਰਸ ਆ ਫਸਟ ਡੇ ਜਿਹੜੇ ਆ ਉਹ ਟਰੰਪ ਹੋਣਾ ਨੇ ਲੈ ਕੇ ਆਉਣੇ ਆ। ਸੋ ਆਪਾਂ ਨੂੰ ਰੈਡੀ ਰਹਿਣਾ ਪੈਣਾ ਆ ਵੀ ਕਈ ਕੁਝ ਜਿਹੜਾ ਹੋਊਗਾ। ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਅਪਡੇਟਸ ਆ, ਖਾਸ ਕਰਕੇ 20 ਜਨਵਰੀ ਤੋਂ ਬਾਅਦ ਦੇ ਵਿੱਚ ਜਾਂ ਉਸ ਦੇ ਇਰਦ ਗਿਰਦ ਆਪਾਂ ਨੂੰ ਜਿਹੜੀਆਂ ਉਹ ਪਤਾ ਲੱਗਣੀਆਂ ਸ਼ੁਰੂ ਹੋਣਗੀਆਂ, ਜਿੱਦਾਂ ਆਪਾਂ ਨੂੰ ਇਹ ਟੈਰਿਫ ਦੇ ਬਾਰੇ ਹੁਣੇ ਹੀ ਨਵੰਬਰ ਦੇ ਵਿੱਚ ਜਿਹੜਾ ਉਹ ਪਤਾ ਲੱਗਾ ਹੈਗਾ ਆ। ਜੀ।